भैन भरा बड़ा नाराज होया भी तुहाडा यार अखीर वाली गल खर्चा नहीं दे के कित्थों आए हो बीबी जी तुसी? देखिए मैं दुबई से आई हूँ शादी करवाने। तो सारे उधर उत्थे आई बीबी तो लगा आई हेलो मिस्टर, मेरे साथ गलत बात नहीं करनी। ओए ओए अली शेर तमीर कर। ये अली शेर कौन है? दोस्त है आप कैसी हैं? जी मैं फ्लिपकार्ट। अच्छा जी, शादी करना चाहते हो तुसी? हाँ शादी करवा रही हूँ इससे। शादी करानी है भरावा जी, डिमांड बड़ी है। डिमांड किते थोड़ी जी होवे ते फिर की डिमांड है जी? आज ना मेरी डिमांड है सारी बता। ਇਹਦੀ ਡਿਮਾਂਡ ਹੈ ਇਹਨੇ ਉਸ ਮੁੰਡੇ ਨਾਲ ਸ਼ਾਦੀ ਕਰਨੀ ਹੈ उस मुंडे नाल ਜਿਹੜਾ 2.5 ਕਨਾਲ ਦੀ ਕੋਠੀ ਲੈ ਕੇ ਦੇਵੇ, 2.5 ਮਰਬੇ ਜ਼ਮੀਨ ਨਾਵੇਂ ਲਾਵੇ, ਇਸ ਤਰ੍ਹਾਂ ਮਲਟੀਪਲਾਈ ਵੀਜ਼ਾ ਹੋਵੇ, ਜਿਹੜੀ ਮਰਜ਼ੀ ਕੰਟਰੀ ਜਾਵੇ 5 ਕਰੋੜ ਰੁਪਇਆ ਸਾਲਾਨਾ ਤੇ 10 ਲੱਖ ਰੁਪਇਆ ਮਹਾਨਾ, ਜਿਹੜੀ ਕੋਠੀ ਹੋਵੇ 3 ਸਟੋਰੀਆਂ ਹੋਣ, ਹਰ ਸਟੋਰੀ ਦੇ ਵਿੱਚ ਸਵੀਮਿੰਗ ਪੂਲ ਹੋਵੇ, ਠੰਡਾ ਤੱਤਾ ਪਾਣੀ ਦੀਆਂ ਟੂਟੀਆਂ ਲੱਗੀਆਂ ਹੋਣ, ਪਰਾਡੋ ਗੱਡੀ ਹੋਵੇ, ਜਿਹੜਾ ਸ਼ਰਤਾਂ ਪੂਰੀਆਂ ਕਰੇਗਾ ਉਸ ਮੁੰਡੇ ਨਾਲ ਇਹਨੇ ਸ਼ਾਦੀ ਕਰਾਉਣੀ ਹੈ। ਇਹ ਮੁੰਡਾ ਤੈਨੂੰ ਮਿਲੇ ਤੇ ਮੈਨੂੰ ਮਿਲਾਉਣਾ क्यों? ਮੈਂ ਆਪਣੀ ਭੈਣ ਦੇਣੀ ਹੈ। अभी से इसकी बात हो गई अभी 5 तो। ਕਰੋੜ ਰੁਪਈਆ ਸਾਲੀ ਹੈ, ਤੈਨੂੰ ਕੈਂਸਰ ਆ। अच्छा ऐसा करो ਜਿਹੜੀਆਂ इसे ਦਵਾਈਆਂ ना, ਮਹਿੰਗੀਆਂ ਹੋਣੀਆਂ इसे ना मेरे जेवरात के बारे में भी बता दो। ਹਾਂ ਜ਼ੇਵਰ ਬੀਬੀ ਹੋਰਾਂ ਨੂੰ ਜਿਹੜਾ 9 ਇੰਚ ਦਾ ਲਾਗਟ ਆ ਨਾ, 9 ਇੰਚ ਦਾ ਨਹੀਂ, ਇਹ 6 ਇੰਚ ਦਾ ਹੈ। ਖਿੱਚਾ ਤੂੰ ਕਰੇਗੀ ਤੇ 6.5 ਹੋ ਜਾਏਗਾ। ਤੇ ਕਾਂਡੇ ਕਿਹੜੇ ਪਾਓਗੇ? ਕਾਂਡੇ 7.5 ਤੇ ਤੂੰ ਬੈਠਾ ਰਹਿ। 7:30 ਵਜੇ ਦਾ ਬੈਠਾ। ਅੱਛਾ, ਤੇ 2 ਪਾਵਾਂਗਾ 2.5 ਤੋਲੇ ਦੇ ਕਾਂਟੇ। ਅਸਲ 'ਚ ਨਾ ਕਾਂਟਿਆਂ ਦਾ ਵਜ਼ਨ ਥੋੜਾ ਸਾ, ਆ ਗਰਮੀ ਆ ਗਈ ਹੈ, ਵਜ਼ਨ ਵੱਧ ਜਾਣਾ ਹੈ। ਜਦੋਂ ਬੰਦੇ ਨੇ ਬਹਿਣਾ ਜ਼ਮੀਨ ਨਾਲ ਲੱਗਣ ਡਏ ਹੁੰਦੇ ਕਾਂਟੇ। ਯੂ نو ਕਾਂਟੇ। ये कैसी बैठी बैठी बातें कर रहे हैं आप? ਅਸਲ 'ਚ ਤੁਹਾਨੂੰ ਪਤਾ ਸਵੇਰੇ ਸਵੇਰੇ ਉੱਠ ਕੇ ਕੁੜੀਆਂ ਅੱਖਾਂ ਕਿਉਂ ਮਲਦੀਆਂ? क्यों? ਉਹਨਾਂ ਕੋਲ ਮਲਣ ਵਾਸਤੇ ਕਾਂਟੇ ਨਹੀਂ ਹੁੰਦੇ। ਜੀ ਆ, ਇਸ ਵਾਸਤੇ ਨਾ ਇਹ ਵੈਸੇ ਵੇਖ ਲਓ, ਇਹ ਮੁੰਡੇ ਦਾ ਤੁਹਾਨੂੰ ਫਾਇਦਾ ਵਾ, ਇਹਦੇ ਸਿਰ ਤੇ ਕੁੱਲਾ ਪਾਉਣਾ ਤੇ ਪਹਿਲੇ ਜਰਾਬ ਪਾਉਣੀ ਪੈਣੀ। ਬਿਲਾ ਵਜ੍ਹਾ ਕੁੱਲੇ ਤੇ ਨਾ ਚੜ, ਗੱਲ ਸਿੱਧੀ ਕਰ ਦੇਣੀ। देखिए मेरी जिंदगी का सवाल है। ਇੱਕ मेरी ਮਿੰਟ, जिंदगी- ਸਵਾਰੀ ਆ ਗਈ ਉਹਦੀ ਸਵਾਰੀ। ਲਾਰੀ ਏਡੇ ਭੈਣ ਦੇ ਦਿਲ ਲੈ ਜਾ। ਸਿਆਤੀ ਆਏ ਆਪਣੀ ਦੀਆਂ ਰਾਤਾਂ ਲੈਂਦੇ, ਉਹਦੀ ਤੇ ਦਿਲ ਲੈਣ ਲੱਗੇ। ਸ਼ਾਦੀ ਸ਼ੁਦੀ ਦਾ ਫਿਰ ਦਿਨ ਵੇਖ ਲਓ। देखिए फिर ऐसा करती हूँ मैं शादी फैसलाबाद में करवा लेती हूँ। ਕਰਵਾ ਲਾ ਇਹਨਾਂ ਨਾਲ। ਆ 6 ਬੋਤਲਾਂ ਲੈ ਕੇ ਬੈਠੇ ਆ, ਜਿਵੇਂ ਡਰਾਮਾ 1.5 ਸਾਲ ਦਾ ਹੈ। करवा लो फिर शादी राणा साहब। ਫੈਸਲਾਬਾਦ ਸ਼ਾਦੀ ਕਰਨੀ ਹੈ ਨਾ। ਰਾਣਿਆਂ ਨਾਲ ਕਰਵਾ ਲਾ, ਰਾਣਿਆਂ ਨਾਲ। ਰਾਣਾ ਬਣਨਾ ਕਿਹੜਾ ਔਖਾ, 6 ਦਿਨ ਟਕਾ ਕੇ ਝੂਠ ਬੋਲ ਰਹਾ ਤੇ ਆ ऐसी बात ਨਹੀਂ। ਜੈਨਵਨ ਮੇਰਾ ਇੱਕ ਦੋਸਤ ਆ ਰਾਣਾ, ਤੇ ਉਹ ਰਾਣਾ ਨਹੀਂ ਸੀ, ਆ ਲਿਖਾਇਆ ਤਾਂ ਅਲ ਸ਼ੇਖ ਅਫਸਲ ਜੰਨਤ ਹਾਊਸ, ਉਹਨੇ ਯਕੀਨ ਦਿਵਾਉਣ ਲਈ ਲਗਾਇਆ ਅਲ ਅੱਲਾ ਦੀ ਕਸਮੇ ਰਾਣਾ ਹਾਊਸ। देखो मेरी बात सुनो। ਰਾਣੇ ਰਾਣਾ ਸ਼ਾਦੀ ਨਹੀਂ ਹੁਣ ਕਰਦੇ, क्या? ਬਸ ਰਾਣੇ पे ਰਾਣਾ। देखिए ये बहुत मेरे अच्छे दोस्त है, मैं इनको बहुत अच्छी तरह से जानती हूँ, दिल के बहुत अच्छे। ਅੱਛਾ ਅੱਛਾ, ਦਿਲ ਫੈਸਲਾਬਾਦ ਸ਼ਾਦੀ ਨਾ ਕਰੀ। क्यों? वजह? ਬਸ ਇੱਕ ਨਸੀਹਤ ਯਾਦ ਰੱਖਣੀ ਹੈ, ਫੈਸਲਾਬਾਦ ਵਾਲਿਆਂ ਨੇ ਬਹਿ ਕੇ ਸ਼ਰਾਬ ਨਹੀਂ ਪੀਣੀ। क्यों? ਦੇਖੋ ਸ਼ਰਾਬ ਪੀ ਕੇ ਰੋਂਦੇ ਬਹੁਤ ਹੈ। रोते क्यों ने? ਕੁੜੀ ਨੇ 15,000 ਲੈਣਾ, ਰੋ ਕੇ 30 ਲੈ ਜਾਂਦੇ। ਕੁੜੀ ਹੌਸਲਾ ਦੇ ਰਹੀ ਹੁੰਦੀ, ਕਰੋ ਕੰਮ ਆ ਜਾਣਗੇ ਪੈਸੇ। ਨਾ ਇਹਨਾਂ ਕੋ ਚੈੱਕ ਲੈਣਾ, क्यों? वजह? ਕਿਉਂਕਿ ਚੈੱਕ ਇਹਨਾਂ ਨੇ ਉਹ ਦੇਣਾ ਹੈ ਜਿਹੜਾ ਹਜੇ ਬੈਂਕ ਬਣਨਾ ਹੈ। देखिए फैसलाबाद के लोग बहुत प्यार करने वाले हैं। ਹੁਣ ਤੇ ਇੱਕ ਗੱਲ ਬੜੀ ਮਸ਼ਹੂਰ ਹੈ ਫੈਸਲਾਬਾਦ ਦੀ। कौन सी? ਉਹ ਬਾਜੀ ਸਾਰੀ ਧੌਣੀ ਪਿੱਛੇ ਲਾ ਲਈ ਆ। ਫੈਸਲਾਬਾਦ ਦੀ ਗੱਲ ਬੜੀ ਮਸ਼ਹੂਰ ਹੈ। कौन सी? ਤੂੰ ਇੱਥੇ ਬਹਿ, ਮੈਂ 2 ਮਿੰਟ ਚ ਆਇਆ। ਉਹ ਨਹੀਂ ਆਉਂਦਾ, ਰਕਸ਼ੇ ਵਾਲੇ ਤਾਂ ਸ਼ਾਮ 4 ਵਜੇ ਤੱਕ ਬੈਠਾ ਰਹਿੰਦਾ। ਜੀ ਆ, ਸਰਈਆ ਦਾ ਮੁੰਡਾ, ਦਾਤਾ ਦਾ ਸਰਈਆ ਦਾ, ये सुरैया कौन है? ਬੜੀ ਜਫਾਕਾਸ਼ ਔਰਤ ਆ। ਇੰਨੀ ਡੈਮ ਉਹਨੇ ਚੱਲੀ ਜਿੰਨੀ ਸਰਈਆ ਦੀ। ਮਸਲਾ ਹੈ ਆਪ ਗੈਰ ਬੈਠੇ ਆ ਯਾਰ, ਗੈਰ ਬੈਠੇ ਆਪਣੇ ਹੀ ਆ। ਦੋ ਤੇਰੀ ਭੈਣ ਦੇ ਯਾਰ ਬੈਠੇ ਆ। ਮੈਂ ਮੰਨਦਾ, ਤੂੰ ਵੀ ਮੰਨ।
ਕਈਆ ਯਕੀਨ ਮੰਨੋ ਇਹਦੀ ਮੈਂ 6000 ਰੁਪਇਆ ਲਾ ਕੇ ਘਰ ਦਾਵਤ ਕੀਤੀ ਆ ਮੇਰੀ ਮਾਂ ਦੇ ਹੱਥ ਤੇ 2000 ਰੁਪਇਆ ਦੇ ਕੇ ਸਿਰ ਤੇ ਪਿਆਰ ਦੇ ਕੇ ਉਹਨੂੰ ਭੈਣ ਕਹਿ ਕੇ ਆਇਆ ਤੇ ਇੱਥੇ ਭੈਣ ਪੇਸ਼ ਕਰਨ ਦੇ ਆ ਉਹ ਲੈਂਦੀ ਦੋ ਸੀ ਉਹ ਕਿਤੇ ਕੀ ਹੈ ਯਾਰ 2000 ਰੁਪਇਆ ਸਾਡੇ ਦਾ ਸਿਰ ਹੀ ਹੈ ਨਹੀਂ ਕੱਟਿਆ ਹੁੰਦਾ ਕਹਿ ਸਕਦਾ ਭਾਈ ਸਰਈਆ ਦਾ ਕੱਲ ਮੈਂ ਗਿਆ ਬੜੀ ਇੱਜ਼ਤ ਦਿੱਤੀ ਉਹਨੇ ਮੈਨੂੰ ਜੀ ਆ ਰੁਕਣੀ ਪਈ ਹੀ ਨਹੀਂ ये क्या बातें कर रहे हैं ਤੂੰ ਨਾ ਸੁਣੀ ਛੱਡ ਦੇ ਕੋਮੇ ਤੇ ਉੱਠਿਆ ਇਹ ਜੇ ਤੇਰੀ ਪੈਣੀ ਆ ਜੇ ਭੈਣ ਦੀ ਆਖਣੀ ਆ ਸਾਰੇ ਡਰਾਮਾ ਵੇਖਣੇ ਆਪਣੀ ਮਾਂ ਦਾ ਕਾਲਾ ਇਲਮ ਕੱਲਾ ਹੀ ਕਰੀ ਜਾਂਦਾ ਇਹ ਜੇ ਦੇਣੀ ਪੈ ਰਹੀ ਹੈ ਜਾਂ ਇਹ ਦੇਣੀ ਪੈ ਰਹੀ ਹੈ ਜਾਂ ਇਹ ਦੇਣੀ ਪੈ ਰਹੀ ਹੈ ਕੱਲ ਇੱਕ ਬੰਦਾ ਕਹਿੰਦਾ ਸਰਵਰ ਤੇਰੀ ਭੈਣ ਨੂੰ ਚੁੱਕ ਕੇ ਲੈ ਗਿਆ ਕਹਿੰਦਾ ਇੱਜ਼ਤ ਦੇਣੀ ਪੈ ਰਹੀ ਹੈ ਕੱਲ ਇਹਦਾ ਅੱਬਾ ਇਹਦੀ ਮਾਂ ਦੇ ਕਮਰੇ 'ਚ ਗਿਆ ਮੂੰਹ ਕੱਢ ਕੇ ਕਹਿੰਦਾ ਓ ਇੱਜ਼ਤ ਦੇਣੀ ਪੈਣੀ ਹੈ ਜਨਾਜ਼ੇ ਤੋਂ ਮਾਰ ਖਾ ਲਈ ਉਹ ਕਹਿੰਦੇ ਕਲਮਾ ਸ਼ਹਾਦਤ ਕਹਿੰਦਾ ਇੱਜ਼ਤ ਦੇਣੀ ਪੈਣੀ ਹੈ ਤੇਰੀ ਭੈਣ ਕੱਢਣੀ ਹੁਣ ਪੂਰੇ ਡਰਾਮੇ ਝੂਠਾ ਇਨਸਾਨ ਹੈ ਝੂਠਾ ਕਹਿੰਦਾ ਅਸੀਂ ਜਵਾਈਆਂ ਨਾਲ ਬਹਿਸ ਨਹੀਂ ਕਰਦੇ ਤੇ ਲੱਗਾ ਵਾ ਤੂੰ ਉਹਨਾਂ ਬਹਿਸ ਕਰ ਲਾ ਉਹਨੇ ਘਰ ਜਾ ਕੇ ਕੁੜੀ ਨੂੰ ਕਹਾ ਇੱਜ਼ਤ ਦੇਣੀ ਪੈਣੀ ਹੈ ਤੇ अच्छा मेरी बात सुनो तुम ऐसा करो जी। अंदर जाके अब्बा जी को मना के लेके आओ अब्बा जी को हाँ। साजी देख तेरी मेरी शादी है हाँ ते ਇੱਜ਼ਤ ਦੇਣੀ ਪੈਣੀ ਹੈ ਤੇ क्या मतलब ਇਹ ਵੇਖੋ ਇਹਦੀ ਬੰਦੇ ਵਾਲੀ ਬੋਲੀ ਹੈ ਇਹਦੀ ਬੁੱਢੀ ਵੀ ਕਹਿੰਦੀ ਹੁਣੀ ਉਹ ਤਾਂ ਡਰਾਮੇ ਤੇ ਗਏ ਨਾ ਉਹ ਤਾਂ ਇੱਜ਼ਤ ਦੇਣੀ ਪੈਣੀ ਹੈ ਜਾਂ